अस्सलाम वालेकुम। ਅਸੀਂ ਦੂਸਰਾ ਸਬਕ ਸ਼ੁਰੂ ਕਰ ਰਹੇ ਹਾਂ। ਪਹਿਲਾ ਸਬਕ ਜਿਹੜਾ ਲਾਂਚ ਕੀਤਾ ਸੀ ਤੇ ਬਹੁਤ ਸਾਰੇ ਦੋਸਤਾਂ ਦੇ ਉਹਦੇ ਬਾਰੇ 'ਚ ਕਮੈਂਟਸ ਵੀ ਆਏ ਆ। ਜਿਨ੍ਹਾਂ ਨੇ ਕਮੈਂਟਸ ਭੇਜੇ ਆ ਉਹਨਾਂ ਦਾ ਸ਼ੁਕਰੀਆ। ਅਸੀਂ ਇਹਨੂੰ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਅਸੀਂ ਇਨਸ਼ਾਅੱਲਾ ਦੂਸਰਾ ਸਬਕ ਜਿਹੜਾ ਸ਼ੁਰੂ ਕਰਦੇ ਹਾਂ। ਮੈਂ ਤਮਹੀਦ ਦੇ ਤੌਰ ਤੇ ਚੰਦ ਜੁਮਲੇ ਕਹਿਣਾ ਚਾਹੁੰਦਾ। ਪਹਿਲਾ ਲਫ਼ਜ਼ ਪੰਜਾਬ, ਇਹਦੇ ਬਾਰੇ 'ਚ ਪੰਜਾਬ ਜਿਹੜਾ ਲਫ਼ਜ਼ ਇਹ ਫਾਰਸੀ ਜ਼ਬਾਨ ਦਾ ਲਫ਼ਜ਼ ਆ ਔਰ ਦੋ ਹਰਫਾਂ ਦਾ ਮਜਮੂਆ। ਇੱਕ ਲਫ਼ਜ਼ ਹੈਗਾ ਪੰਜਾਬ, ਇਹ ਪੰਜ, ਤੇ ਦੂਸਰਾ ਹੈਗਾ ਆਬ। ਪੰਜ ਜੈਸੇ ਕਿ ਗਿਣਤੀ ਦਾ ਹਰਫ ਆ, ਆਮ ਬੋਲਦੇ ਆ, ਆਦਤ ਆ ਪੰਜ ਦਾ। ਤੇ ਦੂਸਰਾ ਲਫ਼ਜ਼ ਜਿਹੜਾ ਆਬ ਆ ਉਹਦਾ ਮੈਨਾ ਪਾਣੀ। ਪੰਜਾਬ ਦਾ ਮਤਲਬ ਆ ਪੰਜ ਪਾਣੀਆਂ ਦੀ ਜ਼ਮੀਨ, ਯਾਨੀ ਕਿ ਸੂਬਾ ਪੰਜਾਬ ਦੇ ਵਿੱਚ ਬਹਿਣੇ ਵਾਲੇ ਪੰਜ ਦਰਿਆ ਸਤਲੁਜ, ਰਾਵੀ, ਚਨਾਬ, ਜੇਹਲਮ ਔਰ ਬਿਆਸ, ਜਿਹੜਾ ਇਹਨਾਂ ਦਰਿਆਵਾਂ ਦਾ ਇਲਾਕਾ ਜਿਹੜੇ ਆਪਾਸ਼ੀ ਹੁੰਦੇ ਸੀ ਇਹਨਾਂ ਦਰਿਆਵਾਂ ਦੇ ਨਾਲ, ਉਸ ਇਲਾਕੇ ਨੂੰ ਪੰਜਾਬ ਕਹਿੰਦੇ ਸੀ। ਤੇ ਪੰਜਾਬ ਦਾ ਲਫ਼ਜ਼ ਜਿਹੜਾ ਇਹ ਜ਼ਿਆਦਾਤਰ ਬਾਦਸ਼ਾਹ ਅਕਬਰ ਦੇ ਦੌਰ ਦੇ ਵਿੱਚ ਸ਼ੁਰੂ ਹੋਇਆ। ਇਸ ਤੋਂ ਪਹਿਲੇ ਇਹਨੂੰ ਬਾਅਦ ਜਗ੍ਹਾ ਤੇ ਸੂਬਾ ਮੁਲਤਾਨ ਜਾਂ ਸੂਬਾ ਲਾਹੌਰ ਵੀ ਕਹਿੰਦੇ ਰਹੇ ਆ। ਅੱਜ ਦੀ ਕਲਾਸ ਸ਼ੁਰੂ ਕਰ ਰਹੇ ਹਾਂ। ਇਹ ਲਿਖਾਈ ਵਾਸਤੇ ਅਸੀਂ ਲਕੀਰਾਂ ਲਾ ਰਹੇ ਹਾਂ। ਅਸੀਂ ਪਿਛਲੇ ਸਬਕ ਦੇ ਵਿੱਚ ਜਿਹੜੇ ਅੱਖਰ ਸਿਖਾਏ ਸੀਗੇ ਉਹ ਦੁਬਾਰਾ ਲਿਖੇ ਜਾਂਦੇ ਆ। ਇਹਨਾਂ ਦਾ ਕੱਲੇ ਕੱਲੇ ਅੱਖਰ ਦਾ ਖਿਆਲ ਰੱਖਣਾ। ਪਹਿਲਾ ਅੱਖਰ ਹੈ ਅਲਫ, ਇਹ ਪਹਿਲੇ ਵੀ ਸਿਖਾਇਆ। ਇਸ ਤੋਂ ਬਾਅਦ ਆਉਂਦਾ ਆ ਬੇ। ਅਲਫ ਤੋਂ ਇਲਾਵਾ ਜਿਹੜੇ ਮਜ਼ੀਦ ਪੰਜ ਅੱਖਰ ਆ ਉਹਨਾਂ ਸਾਰਿਆਂ ਦੀ ਸ਼ੇਪ ਇੱਕੋ ਜਿਹੀ ਆ, ਉਸੇ ਹਿਸਾਬ ਦੇ ਨਾਲ ਸਾਰੇ ਲਿਖੇ ਜਾਂਦੇ ਆ। ਇਹ ਅੱਖਰ ਆ ਬੇ, ਇਹਦੇ ਥੱਲੇ ਇੱਕ ਨੁਕਤਾ ਦਰਮਿਆਨ ਦੇ ਵਿੱਚ ਲਗਾਇਆ ਜਾਂਦਾ। ਲਫ਼ਜ਼ ਪਹਿਲੇ ਵੀ ਦੱਸ ਚੁੱਕੇ ਹਾਂ। ਇਹ ਜਿਹੜਾ ਅਲਫ ਆ ਇਹ ਊੜਾ ਐੜਾ ਈੜੀ ਦੀ ਆਵਾਜ਼ ਦਿੰਦਾ। ਬੇ ਜਿਹੜਾ ਹੈ ਬੱਬਾ ਦੀ ਆਵਾਜ਼ ਦਿੰਦਾ। ਇਸ ਤੋਂ ਬਾਅਦ ਤੀਸਰਾ ਅੱਖਰ ਹੈ ਪੇ। ਜਿਸ ਤਰ੍ਹਾਂ ਬੇ ਦੇ ਥੱਲੇ ਇੱਕ ਨੁਕਤਾ ਲਾਇਆ ਜਾਂਦਾ, ਇਸੇ ਤਰ੍ਹਾਂ ਪੇ ਦੇ ਥੱਲੇ ਤਿੰਨ ਨੁਕਤੇ ਲਾਏ ਜਾਂਦੇ ਆ। ਇਹਨਾਂ ਦੀ ਤਰਤੀਬ ਇਹ ਹੈ ਕਿ ਦੋ ਨੁਕਤੇ ਜਿਹੜੇ ਆ ਬਰਾਬਰ ਮਸਾਵੀ ਹੁੰਦੇ ਆ ਔਰ ਤੀਸਰਾ ਨੁਕਤਾ ਉਹਨਾਂ ਦੋਵਾਂ ਦੇ ਨੀਚੇ ਆਉਂਦਾ। ਇਸ ਤੋਂ ਬਾਅਦ ਅਗਲਾ ਅੱਖਰ ਜਿਹੜਾ ਤੇ ਲਿਖਿਆ ਜਾਏਗਾ। ਤੇ ਦੇ ਨੁਕਤੇ ਜਿਹੜੇ ਆ ਲਕੀਰ ਤੋਂ ਉੱਤੇ ਅੱਖਰ ਦੇ ਦਰਮਿਆਨ 'ਚ ਦਿੱਤੇ ਜਾਂਦੇ ਆ। ਇਸ ਤੋਂ ਅਗਲਾ ਅੱਖਰ ਤੇ ਆ। ਤੇ ਤੋਂ ਅਗਲਾ ਅੱਖਰ ਹੈ ਟੇ। ਸ਼ੇਪ ਇਹਦੀ ਵੀ ਇਸੇ ਤਰ੍ਹਾਂ ਆ। ਇਹਦੇ ਥੱਲੇ ਕੋਈ ਨੁਕਤਾ ਨਹੀਂ ਲਾਇਆ ਜਾਂਦਾ, ਉੱਤੇ ਇਹਦੇ ਇੱਕ ਅਲਾਮਤ ਬਣਾਈ ਜਾਂਦੀ ਹੈ। ਇਹ ਉਰਦੂ ਦੇ ਹਰਫ ਤੋਂ ਇਹਦੀ ਤਰ੍ਹਾਂ ਆ। ਇਹ ਟੇ ਦੇ ਤਲਫਜ਼ ਨੂੰ ਵਾਜ਼ੇ ਕਰਦਾ।
ਕੇ ਦੀ ਆਵਾਜ਼ ਜਿਹੜੀ ਹੈ ਟੈਂਕੇ ਦੀ ਆਵਾਜ਼ ਹੁੰਦੀ ਆ। ਇਸ ਤੋਂ ਅਗਲਾ ਅੱਖਰ ਜਿਹੜਾ ਹੈ ਸੇ ਆ, ਸ਼ੇਪ ਇਹੀ ਆ। ਜਿਸ ਤਰ੍ਹਾਂ ਤੇ ਦੇ ਵਿੱਚ 2 ਨੁਕਤੇ ਲਾਏ ਗਏ ਆ, ਇਹਦੇ ਵਿੱਚ 3 ਨੁਕਤੇ ਲਾਏ ਜਾਣਗੇ। 2 ਨੁਕਤੇ ਤੇ ਦੀ ਤਰ੍ਹਾਂ, ਤੀਸਰਾ ਨੁਕਤਾ ਉਹਨਾਂ ਤੋਂ ਉੱਤੇ ਲਾਇਆ ਜਾਏਗਾ। ਅੱਜ ਜਿਹੜੇ ਅਗਲੇ ਅੱਖਰ ਦੱਸਣੇ ਆ ਉਹ 4 ਅੱਖਰ ਆ। ਉਹਨਾਂ ਦੀ ਸ਼ੇਪ ਸਾਰਿਆਂ ਦੀ ਇੱਕ ਦੂਸਰੇ ਦੇ ਮੁਸ਼ਾਬਾ ਆ, ਉਹਦੇ ਵਿੱਚ ਵੀ ਨੁਕਤਿਆਂ ਦਾ ਹੀ ਫਰਕ ਆ। ਇਹ ਲਿਖਣ ਦਾ ਤਰੀਕਾ ਇਹ ਆ, ਲਫ਼ਜ਼ ਅਸੀਂ ਜੀਮ ਲਿਖ ਰਹੇ ਹਾਂ, ਇਹਨੂੰ ਸਭ ਤੋਂ ਪਹਿਲੇ ਇੰਗਲਿਸ਼ ਗਿਣਤੀ ਅਸੀਂ ਲਿਖਦੇ ਹਾਂ। ਉਹਦੇ ਵਿੱਚ ਜਿਸ ਤਰ੍ਹਾਂ ਦੀ 7 ਦੀ ਸ਼ੇਪ ਹੁੰਦੀ ਆ, ਉਸ ਤਰ੍ਹਾਂ 7 ਦੀ ਸ਼ੇਪ ਬਣਾਉਣੀ ਆ। ਔਰ ਇਹ ਲਫ਼ਜ਼ ਅੱਖਰ ਜਿਹੜਾ ਆ ਅੱਧਾ ਲਕੀਰ ਦੇ ਉੱਤੇ ਆਏਗਾ, ਅੱਧਾ ਥੱਲੇ ਜਾਏਗਾ। ਇਹ ਦੇਖਣਾ 7 ਦੀ ਸ਼ਕਲ ਬਣ ਗਈ ਆ। ਇਹਨੂੰ ਥੱਲੇ ਅਸੀਂ ਨਿਸਫ ਦਾਇਰੇ ਦੀ ਸੂਰਤ ਦੇ ਵਿੱਚ ਜਾਂ ਕੌਸ ਦੀ ਸ਼ਕਲ 'ਚ ਜਾਂ ਤੀਰ ਕਮਾਨ ਦੀ ਸ਼ਕਲ 'ਚ ਕਹਿ ਸਕਦੇ ਹਾਂ, ਇਹਨੂੰ ਸ਼ੇਪ ਦੇਣੀ ਹੈ। ਔਰ ਇਹਦੇ ਵਿੱਚ ਇੱਕ ਨੁਕਤਾ ਦਰਮਿਆਨ ਦੇ ਵਿੱਚ। ਇਹ ਜੱਜੇ ਦੀ ਆਵਾਜ਼ ਦਿੰਦਾ। ਅਗਲਾ ਅੱਖਰ ਹੈ ਚੇ। ਸ਼ੇਪ ਇਹਦੀ ਵੀ ਇਹ ਆ। ਜਿਸ ਤਰ੍ਹਾਂ ਪੇ ਦੇ ਵਿੱਚ 3 ਨੁਕਤੇ ਥੱਲੇ ਲਾਏ ਗਏ ਸੀ, ਇਸੇ ਤਰ੍ਹਾਂ ਜੀਮ ਦੇ ਅੰਦਰ ਵੀ ਚੇ ਦੇ ਅੰਦਰ 3 ਨੁਕਤੇ ਦਿੱਤੇ ਜਾਣਗੇ। ਇਸ ਤੋਂ ਅਗਲਾ ਅੱਖਰ ਜਿਹੜਾ ਇਸੇ ਸ਼ੇਪ ਦਾ ਆ ਉਹ ਹੈ ਆ, ਆਵਾਜ਼ ਦਿੰਦਾ ਹਾ ਦੀ। ਇਹਦੇ ਵਿੱਚ ਕੋਈ ਨੁਕਤਾ ਨਹੀਂ, ਸਿਰਫ ਇਹਦੀ ਸ਼ੇਪ ਹੀ ਇਸ ਤਰ੍ਹਾਂ ਬਣਾਈ ਜਾਂਦੀ ਆ। ਨੁਕਤਾ ਇਹਦੇ ਵਿੱਚ ਜਾਂ ਉੱਤੇ ਕੋਈ ਨੁਕਤਾ ਨਹੀਂ ਆਉਂਦਾ। ਇਸ ਤੋਂ ਬਾਅਦ ਹੈ ਖੇ। ਇਹਦੇ ਉੱਤੇ ਇੱਕ ਨੁਕਤਾ ਦਿੱਤਾ ਜਾਂਦਾ। ਪਹਿਲੇ ਲਿਖੇ ਗਏ ਹਰਫ ਜਿਹੜੇ ਪਿਛਲੇ ਸਬਕ ਦੇ ਵਿੱਚ ਪੜ੍ਹਾਏ ਗਏ ਸੀ, ਉਹਨਾਂ ਦਾ ਤਲਫਜ਼ ਜਿਹੜਾ ਵਾਜ਼ੇ ਕਰ ਦਿੱਤਾ ਸੀ। ਤੇ ਇਹਨਾਂ ਦੇ ਮੁਤਬਾਦਲ ਮੈਂ ਹਰਫ ਲਿਖਦਾ ਤਾਂ ਕਿ ਤਲਫਜ਼ ਵਾਜ਼ੇ ਹੋ ਜਾਏ। ਜੀਮ ਜਿਹੜਾ ਇਹ ਜੱਜੇ ਦੀ ਆਵਾਜ਼ ਦਿੰਦਾ। ਚੇ ਚੱਚੇ ਦੀ ਆਵਾਜ਼ ਦਿੰਦਾ। ਔਰ ਹੇ ਜਿਹੜਾ ਇਹ ਹਾਹਾ ਦੀ ਆਵਾਜ਼ ਦਿੰਦਾ। ਖੇ ਜਿਹੜਾ ਇਹ ਖੱਖੇ ਦੀ ਆਵਾਜ਼ ਦੇਗਾ। ਲੇਕਿਨ ਖੇ ਜਿਹੜਾ ਸ਼ਾਹਮੁਖੀ ਦੇ ਵਿੱਚ 2 ਤਰ੍ਹਾਂ ਲਿਖਿਆ ਜਾਂਦਾ। ਅਗਲਾ ਖੇ ਜਿਹੜਾ ਆ ਜਦੋਂ ਲਫ਼ਜ਼ਾਂ ਦਾ ਅੱਗੇ ਆਏਗਾ ਤਾਂ ਉਹਦੇ ਵਿੱਚ ਉਹਦੇ ਬਾਰੇ ਦੱਸਿਆ ਜਾਏਗਾ। ਇਹ ਖੇ ਜਿਹੜਾ ਇਹਦੀ ਆਵਾਜ਼ ਖੱਖੇ ਪੈਰ ਬਿੰਦੀ ਦੇ ਬਰਾਬਰ ਆ। ਹੁਣ ਇਹਨਾਂ ਲਫ਼ਜ਼ਾਂ ਦੀ ਆਵਾਜ਼ ਵਾਜ਼ੇ ਕਰਨ ਵਾਸਤੇ ਮੈਂ ਮੁਖਤਲਿਫ ਲਫ਼ਜ਼ ਬੋਲਦਾ, ਜਿਹਦੇ ਨਾਲ ਇਸ ਅੱਖਰ ਦੀ ਆਵਾਜ਼ ਦਾ ਪਤਾ ਚੱਲੇਗਾ। ਸਭ ਤੋਂ ਪਹਿਲੇ ਅੱਖਰ ਅਲਫ ਲਿਖਿਆ। ਅਲਫ ਦੇ ਨਾਲ ਅੱਲਾ ਬਣਦਾ, ਰੱਬ ਤਾਲਾ ਦੀ ਜ਼ਾਤ ਆ। ਇਸ ਨਾਲ ਅਲਸੀ ਪੰਜਾਬ ਦੀ ਇੱਕ ਫਸਲ ਆ। ਅੰਗੂਰ, ਅੰਬ ਇਹ ਫਲ ਆ, ਫਲਾਂ ਦੇ ਨਾਮ ਆ। ਅਗਲਾ ਅੱਖਰ ਬੇ ਆ। ਬੇ ਦੇ ਨਾਲ ਲਫ਼ਜ਼
ਬੇਰੀ ਬਣਦਾ, ਬੋਲਦ ਬਣਦਾ, ਜਿਹਨੂੰ ਢੱਗਾ ਵੀ ਕਹਿੰਦੇ ਆ। ਬੋਲ, ਜਦੋਂ ਦਾਣਿਆਂ ਦਾ ਬੋਲ ਹੁੰਦਾ, ਫਸਲ ਨੂੰ ਗਾਹ ਕੇ ਤਾਂ ਦਾਣੇ ਦਾ ਬੋਲ ਤਿਆਰ ਕੀਤਾ ਜਾਂਦਾ। ਬੋੜ ਪੰਜਾਬ ਦਾ ਇੱਕ ਮਸ਼ਹੂਰ ਦਰਖਤ ਆ। ਬੇੜੀ ਜਿਹੜੀ ਦਰਿਆ ਦੇ ਵਿੱਚ ਸਫ਼ਰ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ। ਬੱਕਰੀ ਇੱਕ ਜਾਨਵਰ ਦਾ ਨਾਮ ਆ। ਇੱਕ ਲਫ਼ਜ਼ ਹੈ ਬੜੀ। ਬੜੀ ਉਹ ਆ ਜਿਹੜੀ ਗੱਡਾ ਜਿਹੜਾ ਇਸਤੇਮਾਲ ਕਰਦੇ ਸੀ, ਗੱਡੇ ਦੇ ਮੋੜੀਆਂ ਦੇ ਦਰਮਿਆਨ ਦੇ ਵਿੱਚ ਇੱਕ ਬਾਂਸ ਇਸਤੇਮਾਲ ਕੀਤਾ ਜਾਂਦਾ, ਉਹਨੂੰ ਬੜੀ ਕਹਿੰਦੇ ਆ। ਅਗਲਾ ਲਫ਼ਜ਼ ਹੈ ਪੇ। ਇਹਦੇ ਨਾਲ ਜਿਹੜੇ ਲਫ਼ਜ਼ ਬਣਦੇ ਆ ਪਿੱਪਲ, ਪੱਗ, ਪੰਜਾਬ, ਪਿੰਡ, ਪਜਾਲੀ, ਪਿੰਜ। ਆਖਰੀ ਦੋ ਜਿਹੜੇ ਲਫ਼ਜ਼ ਆ ਪੰਜਾਲੀ ਔਰ ਪਿੰਜ, ਇਹਨਾਂ ਦਾ ਸ਼ਾਇਦ ਆਮ ਲੋਕਾਂ ਨੂੰ ਪੰਜਾਬੀ ਸਕਾਫਤ ਦੇ ਵਿੱਚ ਇਸ ਵਕਤ ਨਾ ਪਤਾ ਹੋਵੇ। ਪੰਜਾਲੀ ਉਹ ਆ ਜਿਹੜੀ ਦੋ ਢੱਗਿਆਂ ਦੇ ਗਲ 'ਚ ਪਾ ਕੇ ਤੇ ਉਹਦੇ ਨਾਲ ਹਲ ਜਾਂ ਸੁਹਾਗਾ ਜਾਂ ਕਰਾਈ ਜਿਹੜੀ ਆ ਉਹ ਖਿੱਚੀ ਜਾਂਦੀ ਹੈ। ਪਿੰਜ ਗੱਡੇ ਦੇ ਪਹੀਏ ਦੇ ਨਾਲ ਪਹੀਏ ਨੂੰ ਬਾਹਰ ਨਿਕਲਣ ਤੋਂ ਰੋਕਣੇ ਵਾਸਤੇ ਇਸਤੇਮਾਲ ਕੀਤਾ ਜਾਂਦਾ। ਹੁਣ ਤੇ ਟਰੈਕਟਰ ਟਰਾਲੀਆਂ ਚੱਲ ਪਏ ਆ। ਅੱਗੇ ਬਾਰਬਰਦਾਰੀ ਵਾਸਤੇ ਆਪਣਾ ਫਸਲ ਕਣਕ ਵਗੈਰਾ ਜਾਂ ਹੋਰ ਫਸਲਾਂ ਲੱਦ ਕੇ ਲੈ ਕੇ ਜਾਣ ਵਾਸਤੇ ਗੱਡਾ ਇਸਤੇਮਾਲ ਹੁੰਦਾ ਸੀ, ਜਿਹੜਾ ਢੱਗਿਆਂ ਨਾਲ ਚੱਲਦਾ ਸੀ। ਇਸ ਤੋਂ ਬਾਅਦ ਤੇ ਆਖਰ ਇਹ ਤੋਂ ਲਫ਼ਜ਼ ਬਣਦੇ ਆ ਤੰਗੜੀ। ਤੰਗੜੀ ਜਿਹੜੀ ਆ ਉਹ ਤੂੜੀ ਨੂੰ ਉਠਾਉਣੇ ਵਾਸਤੇ ਇਸਤੇਮਾਲ ਕੀਤੀ ਜਾਂਦੀ ਆ, ਜਾਂ ਕਿ ਜਦੋਂ ਫੜਿਆਂ ਦੇ ਨਾਲ ਕਣਕ ਗਾਂਹਦੇ ਹੁੰਦੇ ਸੀ ਤੇ ਕਣਕ ਦੀ ਅਡਾਈ ਵਾਸਤੇ ਇਸਤੇਮਾਲ ਹੁੰਦੀ ਸੀ। ਤੰਗੜ ਜਿਹੜਾ ਤੂੜੀ ਨੂੰ ਪਾਉਣ ਵਾਸਤੇ ਇਸਤੇਮਾਲ ਕੀਤਾ ਜਾਂਦਾ। ਸਾਡੀ ਪੰਜਾਬੀ ਸਕਾਫਤ ਦੇ ਵਿੱਚ ਆਮ ਇਸਤੇਮਾਲ ਹੁੰਦਾ। ਤੰਦੂਰ ਆ, ਤੱਕੜੀ ਹੈ ਜਿਹਨੂੰ ਅੱਜ ਕੱਲ੍ਹ ਤਰਾਜ਼ੂ ਵੀ ਕਹਿੰਦੇ ਆ, ਜਾਂ ਇੰਗਲਿਸ਼ ਦੇ ਵਿੱਚ ਸਕੇਲ ਕਹਿੰਦੇ ਆ। ਮੁਖਤਲਿਫ ਕਿਸਮ ਦੇ ਕੰਡੇ ਆ ਗਏ ਆ। ਤੇ ਪੁਰਾਣੇ ਜ਼ਮਾਨੇ ਦੇ ਵਿੱਚ ਤੱਕੜੀ ਇਸਤੇਮਾਲ ਕੀਤੀ ਜਾਂਦੀ ਸੀ। ਤੂੜੀ ਆ, ਕਣਕ ਆ ਕੇ ਜਿਹੜਾ ਭੂਸਾ ਤਿਆਰ ਕੀਤਾ ਜਾਂਦਾ, ਮਵੇਸ਼ੀਆਂ ਦੇ ਖਾਣੇ ਵਾਸਤੇ ਇਸਤੇਮਾਲ ਹੁੰਦਾ। ਅੱਗੇ ਇਸ ਤਰ੍ਹਾਂ ਲਫ਼ਜ਼ ਟੇ ਆ। ਇਹ ਨਾਲ ਟੋਬਾ ਬਣਦਾ। ਟੋਬਾ ਛੱਪੜ ਨੂੰ ਜਾਂ ਜੋਹੜ ਨੂੰ ਜਿਹੜਾ ਮਵੇਸ਼ੀਆਂ ਦੇ ਪਾਣੀ ਪਿਲਾਉਣ ਵਾਸਤੇ ਬਣਾਇਆ ਜਾਂਦਾ, ਉਹਨੂੰ ਕਹਿੰਦੇ ਆ। ਟਰੈਕਟਰ ਆ। ਟੋਕਾ ਆਮ ਤੌਰ ਤੇ ਗੜਾਸੇ ਨੂੰ ਵੀ ਕਹਿੰਦੇ ਆ, ਔਰ ਚਾਰਾ ਕੁਤਰਨੇ ਵਾਲੀ ਮਸ਼ੀਨ ਜਿਹੜੀ ਆ ਉਹਨੂੰ ਵੀ ਟੋਕਾ ਕਿਹਾ ਜਾਂਦਾ। ਟਾਲੀ ਆ, ਇੱਕ ਦਰਖਤ ਆ। ਟੋਕਰਾ ਆ, ਡੰਗਰਾਂ ਨੂੰ ਪੱਠੇ ਪਾਉਣ ਵਾਸਤੇ ਇਸਤੇਮਾਲ ਕੀਤਾ ਜਾਂਦਾ। ਇਸ ਤੋਂ ਬਾਅਦ ਟਿੰਡੇ ਆ। ਟਿੰਡੇ ਇੱਕ ਸਬਜ਼ੀ ਦਾ ਨਾਮ ਵੀ ਆ। ਕਪਾਹ ਦੇ ਟਿੰਡੇ ਵੀ ਹੁੰਦੇ ਆ। ਇਸ ਤੋਂ ਅੱਗੇ ਹੈ ਸੇ। ਇਹ ਪਹਿਲੇ ਵੀ ਮੈਂ ਦੱਸਿਆ ਸੀ ਕਿ ਸੇ ਤੋਂ ਜ਼ਿਆਦਾ ਲਫ਼ਜ਼ ਨਹੀਂ ਬਣਦੇ। ਅਸਲ ਦੇ ਵਿੱਚ ਸੇ ਤੋਂ ਜਿਹੜੇ ਲਫ਼ਜ਼ ਬਣਦੇ ਆ ਉਹ ਸਾਰੇ ਅਰਬੀ ਦੇ ਆ, ਲੇਕਿਨ ਪੰਜਾਬੀ ਦੇ ਵਿੱਚ ਵੀ ਆਮ ਇਸਤੇਮਾਲ ਹੁੰਦੇ ਆ। ਸਭ ਤੋਂ ਪਹਿਲੇ ਜਿਹੜਾ ਲਫ਼ਜ਼ ਤੋਂ ਬਣਦਾ ਸਮਰ। ਸਮਰ ਅਰਬੀ ਜ਼ਬਾਨ ਦਾ ਲਫ਼ਜ਼, ਉਹਦਾ ਮੈਨਾਂ ਫਲ ਹੁੰਦਾ, ਲੇਕਿਨ ਇਹ ਪੰਜਾਬੀ ਦੇ ਵਿੱਚ ਵੀ ਜਾਂ ਉਰਦੂ ਦੇ ਵਿੱਚ ਵੀ ਇਸਤੇਮਾਲ ਹੋ ਰਿਹਾ। ਦੂਸਰਾ ਲਫ਼ਜ਼ ਹੈ ਸਾਕਬ। ਆਮ ਤੌਰ ਤੇ ਇਹ ਮੁੰਡਿਆਂ ਦਾ ਨਾਮ ਵੀ ਆ, ਲੇਕਿਨ ਇਹਦਾ ਮੈਨਾਂ ਹੈ ਚਮਕਦਾਰ। ਅੱਗੇ ਸਾਬਤ, ਕਿਸੇ ਚੀਜ਼ ਨੂੰ ਪ੍ਰੂਵ ਕਰਨਾ। ਸਬੂਤ, ਪ੍ਰੂਫ। ਇਸ ਤੋਂ ਬਾਅਦ ਸਿਕਲ, ਜਿਸ ਤਰ੍ਹਾਂ ਕਸ਼ੇ ਸਿਕਲ ਹੁੰਦਾ, ਸਿਕਲ ਵਜ਼ਨ ਨੂੰ ਕਿਹਾ ਜਾਂਦਾ। ਸਕਲੈਨ ਆ, ਸਕੀਲ ਆ। ਸਕੀਲ ਦਾ ਮੈਨਾਂ ਹੁੰਦਾ ਭਾਰੀ ਗਜ਼ਾ, ਸਿੱਕੇਮੰਦ ਗਜ਼ਾ ਜਿਹੜੀ ਮੁਸ਼ਕਿਲ ਦੇ ਨਾਲ ਹਜ਼ਮ ਹੁੰਦੀ ਹੈ। ਇਸ ਤੋਂ ਬਾਅਦ ਅੱਜ ਦੇ ਜਿਹੜੇ ਅੱਖਰ ਲਿਖੇ ਗਏ ਇਹਨਾਂ ਦੇ ਵਿੱਚ ਸਭ ਤੋਂ ਪਹਿਲਾ ਅੱਖਰ ਹੈ ਜੀਮ। ਜੀਮ ਦੇ ਨਾਲ ਜੱਗ ਬਣਦਾ। ਜੱਗ ਤੁਹਾਨੂੰ ਪਤਾ ਕਿ ਇੱਕ ਬਰਤਨ ਆ ਜਿਹੜਾ ਮੁਖਤਲਿਫ ਧਾਤਾਂ ਦੇ ਵਿੱਚ ਮਿੱਟੀ ਦਾ ਵੀ ਬਣਾਇਆ ਜਾਂਦਾ, ਇਹ ਸਟੀਲ ਦਾ ਵੀ ਬਣਾਇਆ ਜਾਂਦਾ,
ਪਿੱਤਲ ਦਾ, ਤਾਂਬੇ ਦਾ, ਸ਼ੀਸ਼ੇ ਦਾ ਵੀ ਇਸਤੇਮਾਲ ਹੁੰਦਾ, ਪਲਾਸਟਿਕ ਦਾ ਵੀ ਹੋ ਰਿਹਾ। ਇਸ ਤੋਂ ਬਾਅਦ ਜੰਗਲ, ਜਾਲ, ਜੰਡ। ਜੰਡ ਇੱਕ ਦਰਖਤ ਆਮ ਤੌਰ ਤੇ ਰੇਤਲੇ ਇਲਾਕਿਆਂ ਦੇ ਵਿੱਚ ਹੁੰਦਾ। ਜਵਾਰ, ਪੰਜਾਬੀ ਦੇ ਵਿੱਚ ਜਵਾਰ ਮੱਕੀ ਨੂੰ ਕਹਿੰਦੇ ਆ, ਲੇਕਿਨ ਉਰਦੂ ਦੇ ਵਿੱਚ ਜਵਾਰ ਜਿਹੜਾ ਉਹ ਚਰੀ ਨੂੰ ਕਹਿੰਦੇ ਆ। ਜਰਸੀ, ਸਰਦੀਆਂ ਦੇ ਵਿੱਚ ਪਹਿਨਣੇ ਵਾਲਾ ਗਰਮ ਕੱਪੜਾ ਜਿਹੜਾ ਸਵੈਟਰ ਦੀ ਮਨੇਂਦ ਹੁੰਦਾ। ਸਵੈਟਰ ਜਿਹੜਾ ਉਹ ਬਾਜ਼ੂਆਂ ਤੋਂ ਬਗੈਰ ਹੁੰਦਾ, ਜਰਸੀ ਨੂੰ ਬਾਜ਼ੂ ਲੱਗੇ ਹੁੰਦੇ ਆ। ਅੱਗੇ ਚੇ ਆ, ਚੇ ਤੋਂ ਲਫ਼ਜ਼ ਬਣਦੇ ਆ ਚੰਦ, ਚਰੀ, ਚਿਰਾਗ, ਚਿਰਾਗਾ, ਚਿੱਠੀ, ਚਪੜਾਸੀ। ਇਸ ਤੋਂ ਬਾਅਦ ਆ ਗਿਆ ਹਰਫ ਹੇ। ਅੱਛਾ, ਮੈਂ ਪਹਿਲੇ ਦੱਸ ਚੁੱਕਿਆ ਕਿ ਹੇ ਦੀ ਆਵਾਜ਼ ਹਾਂ ਨਾ ਬਣਦੀ ਆ, ਲੇਕਿਨ ਸ਼ਾਹਮੁਖੀ ਦੇ ਵਿੱਚ ਹੇ ਦੋ ਤਰ੍ਹਾਂ ਦੀ ਲਿਖੀ ਜਾਂਦੀ ਹੈ। ਇੱਕ ਤਾਂ ਹੇ ਲਿਖੀ ਹੈ, ਇੱਕ ਆਇੰਦਾ ਸਬਕ ਦੇ ਵਿੱਚ ਆਏਗੀ। ਇਹ ਦੋਨਾਂ ਦੇ ਨਾਲ ਹਾਹਾ ਨਾਲ ਤੇ ਸਾਰੇ ਹਰਫ ਬਣ ਜਾਂਦੇ, ਲਫ਼ਜ਼ ਬਣ ਜਾਂਦੇ ਆ। ਲੇਕਿਨ ਇਸ ਹੇ ਦੇ ਨਾਲ ਕੁਝ ਮਖਸੂਸ ਹਰਫ ਜਿਹੜੇ ਇਹਦੇ ਨਾਲ ਬਣਦੇ ਆ, ਔਰ ਕੁਝ ਹਰਫ ਜਿਹੜੇ ਆ, ਲਫ਼ਜ਼ ਜਿਹੜੇ ਆ ਮਖਸੂਸ ਆ ਦੂਸਰੀ ਹੇ ਦੇ ਨਾਲ ਬਣਦੇ ਆ। ਇਸ ਹੇ ਦੇ ਨਾਲ ਹਰਫ ਬਣਦਾ ਹੁੱਕਾ, ਹਲਵਾ, ਹਲਵਾਈ, ਹਮਾਮ, ਹੱਜ, ਹੁਜਰਾ, ਹਾਕਮ। ਇਸ ਤੋਂ ਆਖਰੀ ਅੱਖਰ ਆ ਖੇ। ਖੇ ਤੋਂ ਖੁਦਾ ਬਣਦਾ, ਖਤ ਬਣਦਾ, ਖੌਫ, ਖਤਰਾ, ਖਜ਼ਾਨਾ, ਖਰਾਦ। ਇਹ ਥੱਲੇ ਵਾਲੇ ਅੱਖਰ ਜਿਹੜੇ ਆ ਅੱਜ ਸਿਖਾਏ ਆ, ਇਹਨਾਂ ਦਾ ਮੈਂ ਤਲਫ਼ਜ਼ ਜਿਹੜਾ ਗੁਰਮੁਖੀ ਦੇ ਵਿੱਚ ਲਿਖ ਦਿੰਦਾ ਤਾਂ ਕਿ ਸਾਰੇ ਲੋਕ ਸਮਝ ਸਕਣ। ਜੀਮ ਇਹ ਜੱਜੇ ਦੀ ਆਵਾਜ਼ ਦਿੰਦਾ। ਚੇ ਚੱਚੇ ਦੀ ਆਵਾਜ਼ ਦਿੰਦਾ। ਹੇ ਹਾਹਾ ਦੀ ਆਵਾਜ਼ ਦਿੰਦਾ। ਖੇ ਜਿਹੜਾ ਹੈ ਖੱਖੇ ਪੈਰ ਬਿੰਦੀ। ਇਹ ਜਿਹੜੇ ਅੱਜ ਦੇ ਅੱਖਰ ਸਿਖਾਏ ਗਏ ਆ, ਇਹਨਾਂ ਦੀ ਪ੍ਰੈਕਟਿਸ ਕਰਨੀ ਆ। ਜੀਮ, ਚੇ, ਹੇ, ਖੇ। ਅੱਜ ਦਾ ਸਬਕ ਜਿਹੜਾ ਖਤਮ ਹੁੰਦਾ, ਐਂਦਾ ਸਬਕ ਵਾਸਤੇ ਫਿਰ ਕਿਸੇ ਦਿਨ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ।